ਰਮਨ ਜੀ, ਹਰਜੋਤ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜੇ ਸ਼ੁਰੂ ਕਰਦੇ ਜਾਈਏ, ਅਜੇ ਮੈਨੂੰ ਲੱਗਦਾ 2 ਮਹੀਨੇ ਪਹਿਲਾਂ ਹੀ ਆਪਾਂ ਇਹ ਚਰਚਾ ਜਿਹੜੀ ਰੇਲ ਸਟ੍ਰਾਈਕ ਦੀ ਕਰ ਰਹੇ ਸੀਗੇ, ਤੇ ਇੱਕ ਵਾਰੀ ਫਿਰ 9 ਦਸੰਬਰ ਤੋਂ ਇੱਕ ਇਹ ਚਰਚਾ ਆ ਵੀ ਸ਼ਾਇਦ ਰੇਲ ਸਟ੍ਰਾਈਕ ਜਿਹੜੀ ਆ ਉਹ ਫਿਰ ਹੋ ਜਾਊਗੀ। ਸੋ ਆਵਾਜਾਈ ਦੇ ਉੱਤੇ ਕਾਫੀ ਜ਼ਿਆਦਾ ਇਸ ਦਾ ਅਸਰ ਪੈ ਸਕਦਾ ਆ, ਪਰ ਉਸੇ ਦੇ ਨਾਲ ਨਾਲ ਜਿਹੜੀ ਸਰਕਾਰ ਆ ਉਹ ਵੀ ਆਪਣੇ ਤੇਵਰ ਦਿਖਾ ਰਹੀ ਆ। ਉਹਨਾਂ ਨੇ ਹਾਊਸ ਦੇ ਵਿੱਚ ਜਿਹੜਾ ਬਿੱਲ ਪਾਸ ਕਰਤਾ, ਜਿਹੜਾ ਟੈਂਟੇਟਿਵ ਸਮਝੌਤਾ ਜਿਹੜਾ ਇਹਨਾਂ ਦਾ ਹੋਇਆ ਸੀਗਾ ਪੁਰਾਣਾ ਰੇਲ ਰੋਡ ਕੰਪਨੀਆਂ ਦਾ ਤੇ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਾਮਿਆਂ ਦਾ, ਉਸ ਨੂੰ ਐਨਫੋਰਸ ਕਰਨ ਦੇ ਲਈ ਉਹ ਕਾਨੂੰਨ ਦੇ ਰੂਪ ਦੇ ਵਿੱਚ ਉਸ ਨੂੰ ਪਾਸ ਕਰਨ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਸੋ 9 ਦਸੰਬਰ ਦੀ ਸਟ੍ਰਾਈਕ ਹੁੰਦੀ ਆ ਜਾਂ ਨਹੀਂ ਹੁੰਦੀ ਆ, ਪਰ ਇਹ ਆਰਗੇਨਾਈਜ਼ਡ ਕਿੱਦਾਂ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰ ਰਹੇ, ਸਾਰਾ ਕੁਛ ਕਾਫੀ ਕੁਛ ਇਸ ਦੇ ਵਿੱਚ ਸਿੱਖਣ ਵਾਲਾ ਆ। ਆਈ ਥਿੰਕ ਟਰੱਕਿੰਗ ਇੰਡਸਟਰੀ ਨੂੰ ਵੀ ਜ਼ਰੂਰ ਇਸ ਤੋਂ ਕੁਛ ਨਾ ਕੁਛ ਸੇਧ ਲੈਣੀ ਚਾਹੀਦੀ ਹੈ। ਜੀ ਬਿਲਕੁਲ ਰਾਜਕਰਨ, ਜਿਹੜਾ ਇਸ ਵੇਲੇ ਹੈਗਾ ਹਾਊਸ ਦੇ ਵਿੱਚ ਪਾਸ ਹੋ ਚੁੱਕਾ ਹੈ ਤੇ ਸੈਨੇਟ ਦੇ ਸਕੈਜੂਲ ਹੈ ਵੋਟ ਲਈ। ਸੋ ਲੱਗ ਨਹੀਂ ਰਿਹਾ, ਜਿਸ ਹਿਸਾਬ ਦੇ ਨਾਲ ਸਾਰਾ ਕੰਮ ਚੱਲ ਰਿਹਾ, ਲੱਗ ਨਹੀਂ ਰਿਹਾ ਕਿ ਸਟ੍ਰਾਈਕ ਹੋਊਗੀ। ਬਟ ਡੈਫੀਨੇਟਲੀ ਜਿਹੜਾ ਇੱਕ ਏਕਾ ਹੈਗਾ, ਜਿਹੜਾ ਇੱਕ ਯੂਨੀਅਨ ਦਾ ਜਿਹੜਾ ਜ਼ੋਰ ਹੈਗਾ, ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਕਿੱਥੋਂ ਤੱਕ ਇਫੈਕਟਿਵ ਹੋ ਸਕਦੀ ਹੈ। ਜਿਹੜਾ ਏਕਾ ਆ ਉਹ ਕਿੱਥੋਂ ਤੱਕ ਤੁਹਾਨੂੰ ਇਫੈਕਟਿਵਨੈਸ ਦਿਖਾ ਸਕਦਾ। ਬਾਕੀ ਡੈਫੀਨੇਟਲੀ ਜਿਹੜੀ ਆਉਣ ਵਾਲਾ ਸਮਾਂ ਹੈਗਾ ਆ ਉਹ ਆਪਾਂ ਨੂੰ ਦੱਸੇਗਾ ਕਿ ਕਿੱਧਰ ਨੂੰ ਸਾਰਾ ਕੁਝ ਆਉਂਦਾ ਹੈਗਾ। ਪਰ ਜੇ ਸਟ੍ਰਾਈਕ ਹੁੰਦੀ ਆ ਤਾਂ ਡੈਫੀਨੇਟਲੀ ਜਿਹੜਾ ਆ ਟਰੱਕ ਰੇਟ ਆ ਉਹਦੇ ਲੈਵਲ ਜਿਹੜੇ ਆ ਉਹ ਜ਼ਰੂਰ ਉੱਪਰ ਜਾਣਗੇ, ਪਰ ਸ਼ਾਰਟ ਟਰਮ ਗੇਨਸ ਹੋਣਗੇ। ਬਟ ਲੌਂਗ ਟਰਮ ਫਿਰ ਇਟਸ ਗਨ ਬੀ ਅ ਪੇਨਫੁਲ ਲੌਂਗ ਟਰਮ। ਸੋ ਹੋ ਸਕਦਾ ਸ਼ਾਰਟ ਟਰਮ ਗੇਨਸ ਹੋ ਜਾਣ ਜੇ ਸਟ੍ਰਾਈਕ ਹੁੰਦੀ ਹੈ। ਇਟਸ ਨਾਟ ਸੈਡ ਐਂਡ ਡਨ, ਤੇ ਸ਼ਾਰਟ ਟਰਮ ਗੇਨਸ ਹੋ ਸਕਦੇ ਆ, ਪਰ ਦੈਟ ਸ਼ਾਰਟ ਟਰਮ ਗੇਨਸ ਵਿਲ ਅਲਟੀਮੇਟਲੀ ਟਰਨ ਇਨਟੂ ਅ ਲੌਂਗ ਟਰਮ ਪੇਨ। ਸੋ ਇਹ ਜਿੱਦਾਂ ਆਪਾਂ ਅੱਗੇ ਪਿਛਲੇ 2 ਸਾਲਾਂ 'ਚ ਦੇਖਿਆ ਸ਼ਾਰਟ ਟਰਮ ਗੇਨ ਹੋਏ ਸੀਗੇ, ਤੇ ਹੁਣ ਆਪਾਂ ਨੂੰ ਲੌਂਗ ਟਰਮ ਉਹ ਇਫੈਕਟ ਕਰ ਰਿਹਾ ਹੈਗਾ ਐਂਡ ਵੈਰੀ ਬੈਡਲੀ ਇਫੈਕਟ ਕਰ ਰਿਹਾ ਹੈਗਾ। ਸੋ ਇੱਦਾਂ ਹੀ ਜਿਹੜੇ ਸ਼ਾਰਟ ਟਰਮ ਗੇਨਸ ਹੁੰਦੇ ਆ ਆਲਵੇਜ਼ ਲੌਂਗ ਟਰਮ ਦੇ ਲਈ ਉਹ ਪੇਨ ਹੀ ਹੁੰਦੀ ਹੈ। ਸੋ ਇਸ ਕਰਕੇ ਲੈਟਸ ਸੀ ਕੀ ਹੈਪਨ। ਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਕਈ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਵੀ 12 ਯੂਨੀਅਨ ਜੋ ਕਿ 1 ਲੱਖ ਤੋਂ ਵੱਧ ਇੰਪਲਾਈਜ਼ ਨੂੰ ਰਿਪਰੈਜ਼ੈਂਟ ਕਰਦੀਆਂ ਆ ਫਰੇਟ ਰੇਲ ਕੈਰੀਅਰਸ, ਤੇ ਉਹ ਸਟ੍ਰਾਈਕ ਤੇ ਜਾ ਰਹੇ ਆ ਦਸੰਬਰ 9 ਨੂੰ। ਪਰ ਇਹ ਯੂਨੀਅਨਸ ਇੰਨੀਆਂ ਸਟਰੋਂਗ ਆ, ਇੰਨੀ ਇਹਨਾਂ ਦੀ ਲੌਬੀ ਆ, ਇਹਨਾਂ ਨੇ ਲੌਬੀਇਸਟ ਹਾਇਰ ਕੀਤੇ ਆ। ਸੋ ਪਿਛਲੇ ਦਿਨਾਂ 'ਚ ਬਿੱਲ ਪਾਸ ਵੀ ਕਰ ਲਿਆ ਸੀ ਕਾਂਗਰਸ 'ਚ, ਤੇ ਜਿਹੜਾ ਵਾਈਟ ਹਾਊਸ ਆ ਉਹ ਤੇ ਪ੍ਰੈਸ਼ਰ ਬੜਾ ਆ, ਕਿਉਂਕਿ ਜੇ ਸਟ੍ਰਾਈਕ ਹੋ ਜਾਂਦੀ $2 ਬਿਲੀਅਨ ਪਰ ਡੇ ਦੇ ਹਿਸਾਬ ਨਾਲ ਲਾਸ ਹੋਣਾ ਆ। ਇੱਕ ਬਹੁਤ ਵੱਡਾ ਲਾਸ ਆ, ਕਿਉਂਕਿ ਆਲਰੇਡੀ ਆਪਾਂ ਰਿਸੈਸ਼ਨ ਵੱਲ ਆ। ਸੋ ਹਾਊਸ ਸਪੀਕਰ ਨੈਂਸੀ ਜੋ ਪਲੋਸੀ ਆ, ਉਹਨਾਂ ਨੇ ਕੱਲ ਕਿਹਾ ਸੀ ਦੁਬਾਰਾ ਕਿ ਫਿਰ ਕੁਛ ਵੋਟ ਕਰਨੀ ਸੀ, ਉਹਦੇ ਬਾਰੇ ਹਜੇ ਅਪਡੇਟ ਨਹੀਂ ਆਈ ਹੈਗੀ। ਪਰ ਜਿਸ ਤਰ੍ਹਾਂ ਰਮਨ ਹੁਣਾਂ ਨੇ ਕਿਹਾ ਹੀ ਆ ਵੀ ਲੱਗਦਾ ਆ ਵੀ ਟਲ ਜਾਊਗੀ, ਮੈਨੂੰ ਲੱਗਦਾ ਨਹੀਂ ਇਹ ਸਟ੍ਰਾਈਕ ਹੋਊਗੀ। ਪਰ ਇੱਥੋਂ ਇਹ ਪਤਾ ਲੱਗਦਾ ਵੀ ਯੂਨੀਅਨਸ ਕਿੱਦਾਂ ਸਟਰੋਂਗ ਆ, ਕਿੱਦਾਂ ਰਲ ਕੇ ਇਕੱਠਾ ਕੰਮ ਕਰਦੇ ਆ। ਹਾਲਾਂਕਿ ਆਪਾਂ ਬਹੁਤ ਵਾਰ ਟਰੱਕਰਸ ਆਪਣੇ ਭੈਣ ਭਰਾ ਜਿਹੜੇ ਸਟ੍ਰਾਈਕ ਕਰਦੇ ਆ, ਤੇ ਇਹ ਵੀ ਮੈਂ ਗਰੰਟੀ ਦਿੰਦਾ ਵੀ ਟਰੱਕਰਸ, ਆਮ ਟਰੱਕਰ ਵੀ ਇਹ ਯੂਨੀਅਨ ਵਰਕਰਸ ਨਾਲੋਂ ਜ਼ਿਆਦਾ ਪੈਸੇ ਬਣਾਉਂਦੇ ਆ। ਪਰ ਫਿਰ ਉਹ ਹੀ ਹੁੰਦਾ ਵੀ 2-4 ਦਿਨ ਰੌਲਾ ਪਾ ਕੇ ਆਪਾਂ ਚੁੱਪ ਕਰਕੇ ਬਹਿ ਜਾਂਦੇ ਆ, ਤੇ ਜਿਨ੍ਹਾਂ ਦੇ ਉੱਤੇ ਫਿਰ ਪਰਚੇ ਹੋ ਜਾਂਦੇ ਆ ਉਹ ਵੀ ਨਹੀਂ ਫਿਰ ਬਾਅਦ ਚ ਕੁਸਕਦੇ। ਆਪਾਂ ਦੇਖਿਆ ਸੀ ਓਕਲੈਂਡ ਦੇ ਵਿੱਚ ਜਿਹੜਾ ਪੋਰਟ ਦੇ ਉੱਤੇ 4-5 ਆਪਣੇ ਜਿਹੜੇ ਨੌਜਵਾਨ ਆ ਉਹਨਾਂ ਤੇ ਪਰਚੇ ਹੋ ਗਏ ਸੀ, ਮੁੜ ਕੇ ਉਹ ਸਾਰੀ ਜਿਹੜੀ ਸਥਿਤੀ ਆ ਚੁੱਪ ਹੋ ਗਈ ਬਸ। ਬਿਲਕੁਲ ਜੀ, ਇਹ ਟਾਈਮ ਹੁੰਦਾ ਆ ਕਿ ਟਾਈਮ ਤੇ ਜਦੋਂ ਆਪਾਂ ਐਕਸ਼ਨ ਕਰਦੇ ਹਾਂ, ਟਾਈਮ ਤੇ ਆਪਾਂ ਗੱਲ ਕਰਦੇ ਹਾਂ, ਇਸ ਦੇ ਨਾਲ ਇਸ ਕੰਟਰੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇਹ ਕੰਮ ਨਹੀਂ ਕਰਦੀਆਂ। ਇੱਥੇ ਤੁਹਾਨੂੰ ਲੌਂਗ ਟਰਮ ਜਿਹੜਾ ਆ ਉਹ ਕੰਟੀਨਿਊਸਲੀ ਵਰਕ ਕਰਨਾ ਪੈਂਦਾ ਆ। ਬੈਕਗਰਾਊਂਡ ਦੇ ਵਿੱਚ ਕਹਿ ਲਓ ਜਾਂ ਫਰੰਟ 'ਤੇ ਕਹਿ ਲਓ, ਤੁਹਾਨੂੰ ਕੰਟੀਨਿਊਸਲੀ ਵਰਕ ਕਰਨਾ ਪੈਂਦਾ। ਕੰਟੀਨਿਊਸਲੀ ਗਵਰਨਮੈਂਟ ਦੇ ਨਾਲ, ਐਡਮਿਨਿਸਟ੍ਰੇਸ਼ਨ ਦੇ ਨਾਲ ਡੇ ਟੂ ਡੇ ਬੇਸਿਸ ਦੇ ਉੱਤੇ ਵਰਕਆਊਟ ਕਰਨਾ ਪੈਂਦਾ ਹੈ। ਜਿਹੜੀਆਂ ਪਾਲਿਸੀਜ਼ ਐਂਡ ਪ੍ਰੋਸੀਜਰਸ ਬਣਦੇ ਆ, ਟਾਈਮ ਟੂ ਟਾਈਮ ਉਹਨਾਂ ਦੇ ਵਿੱਚ ਹਿੱਸਾ ਲੈਣਾ ਪੈਂਦਾ ਹੈ। ਜੇ ਅਸੀਂ ਉਹ ਚੀਜ਼ਾਂ ਨਹੀਂ ਕਰਦੇ ਹੈਗੇ, ਫਿਰ ਜਦੋਂ ਮੌਕੇ 'ਤੇ ਆਣ ਕੇ ਅਸੀਂ ਜੋ ਕੁਛ ਕਰਦੇ ਹੈਗੇ ਹਾਂ, ਇਸੇ ਕਰਕੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਮੌਕੇ 'ਤੇ ਆਣ ਕੇ ਬਹੁਤ ਵੱਡਾ ਝੰਡਾ ਚੁੱਕ ਲਈਦਾ, ਬਹੁਤ ਵੱਡਾ ਕੰਮ ਕਰਨ ਦੀ ਕੋਸ਼ਿਸ਼ ਕਰ ਲਈਦੀ ਆ, ਔਰ ਉਹ ਆਲਮੋਸਟ ਐਵਰੀ ਟਾਈਮ ਉਹ ਅਨਸਕਸੈਸਫੁਲ ਹੁੰਦੇ ਆ। ਉਹਦਾ ਰੀਜ਼ਨ ਇਹੋ ਬਣਦਾ ਕਿ ਆਪਾਂ ਲਾਸਟ ਮਿੰਟ ਦੇ ਆਣ ਕੇ ਕਰਦੇ ਹਾਂ। ਸੋ ਜਿਹੜਾ ਲਾਸਟ ਮਿੰਟ ਦੇ ਇੱਦਾਂ ਦਾ ਹੁੰਦਾ ਆ, ਜਦੋਂ ਅਨਸਕਸੈਸਫੁਲ ਹੁੰਦਾ ਆ, ਫਿਰ ਲੋਕੀ ਕੋਈ ਨਾਲ ਨਹੀਂ ਜੁੜਦੇ ਲੌਂਗ ਟਰਮ, ਕਿਉਂਕਿ ਉਹ ਹਰ ਵਾਰੀ ਇਹ ਸੋਚਦੇ ਕਿ ਇੱਥੇ ਮਤਲਬ ਕੁਛ ਅਚੀਵ ਨਹੀਂ ਹੋਣਾ। ਸੋ
ਸਾਰਿਆਂ ਨੂੰ ਵੱਡੀ ਚੀਜ਼ ਹੈ ਕਿ ਸਾਨੂੰ ਛੋਟੇ ਸਟੈਪ ਜਿਹੜੇ ਛੋਟੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ, ਛੋਟੀਆਂ ਅਚੀਵਮੈਂਟ ਕਰਨੀਆਂ ਚਾਹੀਦੀਆਂ, ਸਟੇਟ ਲੈਵਲ ਤੇ ਅਚੀਵਮੈਂਟ, ਸਿਟੀ ਲੈਵਲ ਤੇ ਅਚੀਵਮੈਂਟ ਕਰਨੀਆਂ ਚਾਹੀਦੀਆਂ, ਜਿਹੜੀਆਂ ਕਿ ਹੌਲੀ ਜਿਹੜੇ ਆ ਉਹ ਤੁਹਾਡੇ ਨੈਸ਼ਨਲ ਲੈਵਲ ਤੱਕ ਜਾਣ। ਸੋ ਜੇ ਅਸੀਂ ਆਪਣੀ ਏਰੀਏ ਦੇ ਵਿੱਚ ਅਸੀਂ ਨਹੀਂ ਰਲ ਕੇ ਬੈਠ ਸਕਦੇ, ਜਾਂ ਆਪਣੇ ਏਰੀਏ ਦੇ ਵਿੱਚ ਜਿੱਦਾਂ ਹੁਣ ਓਕਲੈਂਡ ਦੀ ਤੁਸੀਂ ਵੀ ਗੱਲ ਕੀਤੀ ਆ, ਜੇ ਅਸੀਂ ਉੱਥੇ ਚੀਜ਼ ਨਹੀਂ ਕਰ ਸਕਦੇ ਇਹਨੂੰ, ਤੇ ਫਿਰ ਅਸੀਂ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਅਸੀਂ ਜਾ ਕੇ ਕੁਛ ਨਹੀਂ ਕਰਨ ਜੋਗੇ ਹੈਗੇ। ਸੋ ਸਾਡੀ ਪ੍ਰੋਬਲਮ ਇਹੋ ਆ ਕਿ ਅਸੀਂ ਐਕਟ ਜਿਹੜਾ ਆ ਉਹ ਲਾਸਟ ਮਿੰਟ ਤੇ ਕਰਦੇ ਆ, ਅਸੀਂ ਪ੍ਰੋਸੈਸ ਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ। ਜਿਹੜਾ ਜਦੋਂ ਲਾਜ਼ ਬਣਦੇ ਆ ਹੁਣ ਆਪਾਂ ਕੱਲ ਤੁਸੀਂ ਵੀ ਬਹੁਤ ਵਾਰੀ ਸੁਣਿਆ ਹੈ ਕਿ ਟੋ ਟਰੱਕ ਦੀ ਜਿਹੜੀ ਪ੍ਰੋਬਲਮ ਹੈਗੀ ਆ, ਕਿੱਡੀ ਵੱਡੀ ਮਤਲਬ ਕਿ ਪ੍ਰੋਬਲਮ ਹੈਗੀ, ਜਿਹੜਾ ਇੰਨੇ ਵੱਡੇ ਜਿਹੜੇ ਬਿੱਲ ਆ। ਮੈਨੂੰ ਲਾਸਟ ਵੀਕ ਬਿੱਲ ਆਇਆ 1,25,000 ਦਾ ਟੋਇੰਗ ਦਾ ਬਿੱਲ। ਹੁਣ ਹਰ ਇੱਕ ਬੰਦਾ ਦੁਖੀ ਆ ਟੋ ਬਿੱਲ ਤੋਂ। ਐਂਡ ਇਸ ਵੇਲੇ ਜਿਹੜੀ ATRI ਆ, ਜਿਹੜੀ ਪੂਰੇ ਸਰਵੇ ਕਰਦੀ ਆ, ATRI ਨੇ ਸਰਵੇ ਮੰਗਿਆ ਆ ਸਾਰਿਆਂ ਕੋਲੋਂ ਕਿ ਤੁਹਾਨੂੰ ਕਿਹਨੂੰ ਕਿੱਥੇ ਕਿੱਡਾ ਬਿੱਲ ਜਿਹੜਾ ਆ ਉਹ ਆਇਆ ਹੈਗਾ, ਕਿਉਂ ਆਇਆ ਹੈਗਾ, ਕੀ ਤੁਹਾਡੀ ਸਿਚੁਏਸ਼ਨ ਆ, ਤੁਹਾਨੂੰ ਕੀ ਹੋਇਆ ਸੀਗਾ, ਕਿਹਦੇ ਜ਼ਿਆਦਾ ਪੈਸੇ ਚਾਰਜ ਕੀਤੇ। ਹਰ ਚੀਜ਼ ਇੱਕ ਚੀਜ਼ ਉਹਨਾਂ ਨੇ ਸਰਵੇ ਦੇ ਪੁੱਛੀ ਹੈ। ਮੈਂ ਕੱਲ ਸਰਵੇ ਲਿਆ ਹੈਗਾ, ਠੀਕ ਹੈ, ਔਰ ਉਹ ਚੀਜ਼ ਮੈਂ ਸ਼ੇਅਰ ਵੀ ਆਪਣੇ ਪੇਜ ਤੇ ਸ਼ੇਅਰ ਵੀ ਕਰ ਦਿੰਦਾ ਆ ਕਿ ਉਹ ਜਿਹੜਾ ਸਰਵੇ ਹੈਗਾ, ਹਰੇਕ ਜਾਣੇ ਨੂੰ ਉਹ ਸਰਵੇ ਲੈਣਾ ਪੈਣਾ। ਜੇ ਨਹੀਂ ਲਓਗੇ ਤੇ ਹਾਊ ਦੇ ਨੋ ਕਿ ਤੁਸੀਂ ਤੁਹਾਨੂੰ ਇਹ ਚੀਜ਼ ਹਰਟ ਕਰ ਰਹੀ ਹੈ। ਆਪਾਂ ਹਮੇਸ਼ਾ ਕਹਿੰਦੇ ਸਾਡੀ ਸੁਣਦੇ ਨਹੀਂ। ਇਹ ਗਵਰਨਮੈਂਟ ਐਸੀ ਆ, ਇਹ ਸਿਸਟਮ ਐਸਾ ਹੈ, ਇੱਥੇ ਹਰ ਇੱਕ ਦੀ ਸੁਣੀ ਜਾਂਦੀ ਆ, ਪਰ ਮੌਕੇ ਤੇ। ਮਤਲਬ ਇਹ ਨਹੀਂ ਕਿ ਤੁਸੀਂ ਅੱਜ ਗਵਰਨਮੈਂਟ ਤੁਹਾਨੂੰ ਕਹਿੰਦੀ ਆ ਸਾਨੂੰ ਸਰਵੇ ਕਰੋ, ਸਾਨੂੰ ਦੱਸੋ ਤੁਹਾਨੂੰ ਕਿੱਥੇ ਪ੍ਰੋਬਲਮ ਆ। ਕੱਲ ਨੂੰ ਤੁਸੀਂ ਜਦੋਂ ਪ੍ਰੋਬਲਮ ਆਉਂਦੀ ਆ, ਜਦੋਂ 1 ਲੱਖ ਦਾ ਬਿੱਲ ਆ ਜਾਂਦਾ, ਤੇ ਉਦੋਂ ਆਪਾਂ ਸ਼ਾਊਟ ਕਰਦੇ ਆ, ਉਦੋਂ ਕੋਈ ਨਹੀਂ ਸੁਣਦਾ ਉਦੋਂ ਆ ਜਦੋਂ ਤੁਹਾਡਾ ਟਾਈਮ ਹੁੰਦਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ਾਂ ਹੈਗੀਆਂ, ਇਹਨਾਂ ਦੇ ਵਿੱਚ ਧਿਆਨ ਦਿਓ। ਜਦੋਂ ਤੁਹਾਨੂੰ ਕਮੈਂਟ ਪੀਰੀਅਡ ਆਉਂਦਾ ਆ, ਕਮੈਂਟ ਕਰਨ ਨੂੰ ਕਹੀਦਾ ਆ, ਜਦੋਂ ਤੁਹਾਡਾ ਸਰਵੇ ਆਉਂਦੇ ਆ, ਸਰਵੇ ਕਰਨ ਨੂੰ ਕਹੀਦਾ। ਟਾਈਮ ਕੱਢ ਕੇ ਇਹ ਚੀਜ਼ਾਂ ਕਰਿਆ ਕਰੋ। ਕੋਈ ਉੱਥੇ ਫੇਸਬੁੱਕ ਤੇ ਹੋਰ ਕਿਤੇ ਕੋਈ ਪੁੱਠੀ ਸਿੱਧੀ ਵੀਡੀਓ ਆ ਜਾਂਦੀ ਆ, ਪੁੱਠੀ ਸਿੱਧੀ ਇੰਡੀਆ ਤੋਂ ਕੋਈ ਖਬਰ ਆਈ ਦੀ ਆ, ਮਤਲਬ ਉੱਤੇ ਅਸੀਂ ਵਹੀ ਘੱਟ ਦਿੰਦੇ ਹਾਂ, ਮਤਲਬ ਕਿ ਕਮੈਂਟ ਕਰ ਕਰਕੇ ਅਸੀਂ ਮਤਲਬ ਉਦੋਂ ਸਾਨੂੰ ਇੰਗਲਿਸ਼ ਪੰਜਾਬੀ ਹਰ ਚੀਜ਼ ਆ ਜਾਂਦੀ ਆ, ਠੀਕ ਹੈ ਨਾ। ਪਰ ਸਾਨੂੰ ਜਿਹੜਾ ਮੌਕਾ, ਸਾਡਾ ਜਿਹੜਾ ਕਿੱਤਾ, ਸਾਡਾ ਜਿਹੜਾ ਕੰਮ ਆ, ਜਦੋਂ ਉੱਤੇ ਵਾਰ ਹੁੰਦਾ, ਉੱਤੇ ਚੀਜ਼ਾਂ ਆਉਂਦੀਆਂ, ਤੇ ਫਿਰ ਅਸੀਂ ਚੁੱਪ ਕਰਕੇ ਬੈਠ ਜਾਂਦੇ ਹਾਂ। ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਇੰਗਲਿਸ਼ ਨਹੀਂ ਆਉਂਦੀ, ਗਾਣਾ ਲਿਖ ਕੇ ਦਊਗਾ, ਆਹ ਕਰੂ, 32 ਬਹਾਨੇ ਲੱਭ ਲੈਣੇ ਯਾਰ। ਮਤਲਬ ਅੱਜ ਮੈਨੂੰ ਇਹ ਫਰਸਟ੍ਰੇਸ਼ਨ ਹੋਈ ਪਈ ਆ ਵੀ ਅਸੀਂ ਜਿਹੜੀ ਚੀਜ਼ ਨੂੰ ਕਰਨਾ ਚਾਹੁੰਦੇ ਆ, ਉਸ ਚੀਜ਼ ਨੂੰ ਚਾਹੁੰਦੇ ਆ ਵੀ ਕੋਈ ਸਾਡੇ ਲਈ ਕਰ ਦੇਵੇ, ਮਤਲਬ ਮੈਨੂੰ ਨਾ ਕਰਨੀ ਪਵੇ, ਨਾਲ ਨਾ ਕਰ। ਨਹੀਂ, ਇਹ ਤਾਂ ਦੇਖੋ, ਜਿੰਨੀ ਦੇਰ ਤੱਕ ਇਸ ਚੀਜ਼ ਨੂੰ ਆਪ ਸਮਝ ਕੇ ਤੁਸੀਂ ਨਹੀਂ ਬਦਲਾਵ ਜਿਹੜਾ ਉਹ ਕਰਦੇ, ਵੀ ਇਹ ਚੀਜ਼ ਨੂੰ ਨਹੀਂ ਜਿਹੜਾ ਉਹ ਸੋਚਦੇ ਵੀ ਇੱਦਾਂ ਆ ਉੱਦਾਂ ਆ, ਤਾਂ ਫਿਰ ਉਨੀ ਦੇਰ ਤੱਕ ਤਾਂ ਫਿਰ ਕਿਸੇ ਦੇ ਰੱਖ ਕੇ ਮੋਢੇ ਤੇ ਬੰਦੂਕ ਤਾਂ ਕਿੰਨਾ ਕੁ ਚਿਰ ਜਿਹੜਾ ਉਹ ਤੁਸੀਂ ਚਲਾ ਸਕਦੇ ਹੋ, ਉਹ ਚੱਲਦੀ ਵੀ ਨਹੀਂ ਆ। ਇੱਥੇ ਤਾਂ ਹੁਣ ਮੌਕਾ ਨਹੀਂ ਹੈਗਾ। ਦੇਖੋ, ਦੋ ਚੀਜ਼ਾਂ ਨੇ ਇਹਦੇ ਵਿੱਚ ਹੁਣ ਹੋਰ। ਹਰਜੋਤ ਜੀ, ਇੱਕ ਪਾਸੇ ਤਾਂ ਕਈ ਵਾਰੀ ਯੂਨੀਅਨਸ ਨੂੰ ਆਪਾਂ ਦੇਖਦੇ ਹਾਂ ਵੀ ਆਪਣੇ ਭਾਈਚਾਰੇ 'ਚ ਭੰਡਦੇ ਵੀ ਬੜਾ ਹੈ, ਵੀ ਇਹ ਇਕੱਠੇ ਹੋ ਕੇ ਇੱਦਾਂ ਆ ਜੀ, ਇਹ ਇੱਦਾਂ ਕਰ ਦਿੰਦੇ, ਉੱਦਾਂ ਕਰ ਦਿੰਦੇ। ਦੂਜੇ ਪਾਸੇ ਉਹੀ ਚੀਜ਼ ਕਹਿੰਦੇ ਵੀ ਆਪਾਂ ਵੀ ਇਕੱਠੇ ਹੋਈਏ। ਫਿਰ ਇੱਕ ਪਾਸੇ ਕੈਪੀਟਲਿਸਟ ਮੁਲਕ ਦੀ ਜਿਹੜੀ ਗੱਲ ਆ ਉਹ ਆ ਜਾਂਦੀ ਆ ਵੀ ਉਸ ਹਿਸਾਬ ਦੇ ਨਾਲ ਚੱਲੋ, ਤੇ ਜੇ ਉਹਦੇ ਥਰੂ ਚੱਲਦਾ ਆ, ਮਾਰਕੀਟ ਦੇ ਹਿਸਾਬ ਨਾਲ ਚੱਲਦੇ, ਫਿਰ ਕਹਿੰਦੇ ਵੀ ਰੇਟ ਪੱਕੇ ਕਰੋ। ਐਦਾਂ ਨਹੀਂ ਹੁੰਦਾ। ਯੂ ਕੈਂਟ ਹੈਵ ਬੋਥ ਦ ਥਿੰਗਸ। ਦੋਨੋਂ ਚੀਜ਼ਾਂ ਨਹੀਂ ਜਿਹੜੀਆਂ ਉਹ ਹੋ ਸਕਦੀਆਂ ਹੁੰਦੀਆਂ। ਇੱਕ ਪਾਸੇ ਤੁਹਾਨੂੰ ਫੈਸਲਾ ਜਿਹੜਾ ਉਹ ਕਰਨਾ ਹੀ ਪੈਣਾ ਆ। ਇਵੈਂਚੁਅਲੀ ਜਦੋਂ ਤੁਸੀਂ ਕੰਮ ਕਰਦੇ ਆ ਕਿਸੇ ਦੇ ਲਈ, ਚਾਹੇ ਹੁਣ ਓਨਰ ਓਪਰੇਟਰ ਹੀ ਆ ਤੁਸੀਂ ਇੱਥੇ, ਪਰ ਫਿਰ ਵੀ ਤੁਹਾਡੀ ਟੇਕ ਕਈਆਂ ਦੇ ਉੱਤੇ ਜਿਹੜੀ ਉਹ ਟਿਕੀ ਰਹਿੰਦੀ ਆ। ਸੋ ਤੁਸੀਂ ਚਾਹੁੰਦੇ ਆ ਵੀ ਸਾਡੇ ਲਈ ਰੇਟ ਵੀ ਗੁੱਡ ਹੋਣ, ਖਰਚਾ ਵੀ ਜਿਹੜਾ ਉਹ ਘੱਟ ਹੋਵੇ, ਸਾਰਾ ਕੁਝ ਹੋਵੇ। ਬਟ ਉਹ ਤੁਹਾਨੂੰ ਇੱਕ ਮਿਡਲ ਗਰਾਊਂਡ ਜਿਹੜੀ ਤੁਹਾਨੂੰ ਆਪ ਲੱਭ ਕੇ ਉੱਥੇ ਤੁਹਾਨੂੰ ਸਟਕ ਹੋਣਾ ਪੈਣਾ, ਉੱਥੇ ਤੁਹਾਨੂੰ ਸਟਿਕ ਕਰਨਾ ਪੈਣਾ। ਉਹ ਚੀਜ਼ ਨੂੰ ਬਾਰ-ਬਾਰ ਉਸ ਚੀਜ਼ ਨੂੰ ਦੁਹਰਾਉਣਾ ਪੈਣਾ। ਇਹ ਨਹੀਂ ਆ ਵੀ ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ। ਉਹ ਜ਼ਿਆਦਾ ਚਿਰ ਜਿਹੜੀ ਚੱਲਦੀ ਨਹੀਂ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਯਾਰ ਇਹ ਮਿੰਟ 'ਚ ਬਦਲ ਜਾਂਦੇ ਆ ਬੰਦੇ, ਇਹਨਾਂ ਦੇ ਨਾਲ ਸਾਨੂੰ ਕੋਈ ਬਹੁਤਾ ਕੁਛ ਕਰਨ ਦੀ ਜਿਹੜੀ ਉਹ ਲੋੜ ਨਹੀਂ ਪੈਂਦੀ। ਤੇ ਫਿਰ ਇੱਦਾਂ ਆ ਹੁਣ, ਚਾਹੇ ਰੇਲਵੇ ਵਾਲੇ ਆ ਹਰਜੋਤ ਸਿੰਘ ਜੀ, ਰਮਨ ਜੀ, ਇਹ ਟਿਕੇ ਆ ਆਪਣੀ ਗੱਲ ਦੇ ਉੱਤੇ ਵੀ ਭਾਈ ਅਸੀਂ ਤਾਂ ਕਰਨਾ ਹੀ ਕਰਨਾ। 8 ਦੇ ਵਿੱਚੋਂ 4 ਜਿਹੜੀਆਂ 3 ਕਿ 4 ਜਿਹੜੀਆਂ ਯੂਨੀਅਨਸ ਉਹ ਮੰਨਦੀਆਂ ਨਹੀਂ। ਹੁਣ ਤੇ ਇਹਨਾਂ ਨੂੰ ਮਨਾਉਣ ਦੇ ਲਈ ਪੂਰੀ ਕਾਂਗਰਸ ਦਾ, ਰਿਪਬਲਿਕਨ, ਡੈਮੋਕ੍ਰੇਟਾਂ ਦਾ, ਸਾਰਿਆਂ ਦਾ ਜ਼ੋਰ ਲੱਗਾ ਆ ਵੀ ਭਾਈ ਅਮਰੀਕਾ ਠੱਪ ਨਾ ਹੋ ਜਾਵੇ ਕਿਤੇ। 12 ਤੋਂ 4
12 ਦੇ ਵਿੱਚੋਂ 4 ਜਿਹੜੀਆਂ ਉਹ ਨਹੀਂ ਸੀ ਮੰਨ ਰਹੀਆਂ ਹਨਾ। ਸੋ ਤੁਸੀਂ ਹਿਸਾਬ ਲਾ ਲਓ ਵੀ ਇੰਨੀਆਂ ਕੁ ਦੇ ਨਾਲ ਪੂਰੀ ਜਿਹੜੀ ਇਸ ਟਾਈਮ ਅਮਰੀਕਾ 'ਚ ਹਿਲਜੁਲ ਜਿਹੜੀ ਉਹ ਹੋ ਗਈ ਆ। ਇੱਥੇ ਇੱਕ ਪਾਸੇ ਕੁਛ ਲੱਖ ਕਾਮੇ ਨੇ ਹਰਜੋਤ ਜੀ, ਤੇ ਇੱਕ ਪਾਸੇ ਮਿਲੀਅਨਸ ਆਫ ਟਰੱਕਰਸ ਆਪਾਂ ਕਹਿੰਦੇ ਆ ਪੱਟਾਂ ਦੇ ਥਾਪੀਆਂ ਮਾਰ ਕੇ ਕਹਿੰਦੇ ਆ ਵੀ ਲੈ ਵੀ ਆਪਾਂ ਕੰਟਰੋਲ ਕਰ ਲਿਆ ਪੂਰੀ ਇੰਡਸਟਰੀ ਤੇ ਆਪਣੇ ਇਦਾਂ ਆ ਆਪਣੇ ਇੰਨੇ ਆ, ਤੇ ਕੰਮ ਆਪਣਾ ਕਿਸੇ ਦਾ ਕੋਈ ਨਹੀਂ ਮੰਨਿਆ ਜਾਂਦਾ, ਨਾ ਕੁਝ ਹੁੰਦਾ ਆ। ਇਕੱਠੇ ਹੋਣ ਦੀ ਗੱਲ ਹਰ ਹਫ਼ਤੇ ਆਪਾਂ ਇੱਥੇ ਸੁਣਦੇ ਆ, ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ। ਜੋ ਨੇੜਲੇ ਭਵਿੱਖ 'ਚ ਨਜ਼ਰ ਆਉਂਦਾ ਆ ਪਤਾ ਨਹੀਂ ਆ ਵੀ ਇਹ ਹੋ ਸਕੂਗਾ ਕਿ ਨਹੀਂ। ਚਲੋ ਅਸੀਂ ਤੁਹਾਨੂੰ ਫਿਰ ਵੀ ਮੰਚ ਦਿੱਤਾ ਹੈ, ਤੁਸੀਂ ਭਾਈ ਇਕੱਠੇ ਹੋਣ ਦੇ ਲਈ ਟਰਾਈ ਕਰੋ, ਹੋਵੋ ਕੁਛ, ਜੇ ਕੁਛ ਕਰ ਸਕਦੇ ਆ ਆਪਣੇ ਹੱਕਾਂ ਦੇ ਲਈ ਜਿਹੜਾ ਲੜੋ, ਪਰ ਇਹ ਵੀ ਉਹਦੇ ਲਈ ਕੁਰਬਾਨੀ ਵੀ ਜਿਹੜੀ ਉਹ ਚਾਹੀਦੀ ਆ। ਤੁਹਾਨੂੰ ਕਿਤੇ ਵਿਹਲੇ ਵੀ ਬਹਿਣਾ ਪੈ ਸਕਦਾ ਹੈ, ਤੇ ਉਹ ਸਾਰੀਆਂ ਚੀਜ਼ਾਂ ਇਹਦੇ ਨਾਲ ਆ। ਇਹ ਆ ਵੀ ਇਹ ਲੌਂਗ ਟਰਮ ਚੀਜ਼ਾਂ ਹੁੰਦੀਆਂ, ਇਹ ਨਹੀਂ ਆ ਵੀ ਅੱਜ ਹੀ ਕਿਹਾ ਤੇ ਪਰਸੋਂ ਨੂੰ ਚੀਜ਼ ਜਿਹੜੀ ਉਹ ਤੁਹਾਡੀ ਮੰਨ ਲਈ ਜਾਵੇ। ਸੋ ਸਾਡਾ ਸਾਰਾ ਕੁਝ ਇਹ ਖਬਰਾਂ ਸਾਂਝੀਆਂ ਕਰਨ ਦਾ ਮਕਸਦ ਇਹੀ ਆ ਕਿ ਦੇਖੋ ਜੇ ਲੋਕ ਹੋਰ ਆਰਗੇਨਾਈਜੇਸ਼ਨ ਕਿੱਦਾਂ ਆਪਣਾ ਪ੍ਰਭਾਵ ਪਾਉਂਦੀਆਂ, ਕਿੱਦਾਂ ਪ੍ਰੈਸ਼ਰ ਪਾਉਂਦੀਆਂ, ਕਿੱਦਾਂ ਆਪਣੀ ਗੱਲ ਮਨਾਉਂਦੀਆਂ, ਤੇ ਆਪਾਂ ਨੂੰ ਵੀ ਜੇ ਕਿਸੇ ਵੀ ਬਿਜ਼ਨਸ 'ਚ ਕੱਲਾ ਟਰੱਕਿੰਗ ਨਹੀਂ ਹੋਰ ਵੀ ਜਿਹੜੇ ਆ ਉਹਨਾਂ ਦੇ ਵਿੱਚ ਵੀ ਸਾਨੂੰ ਜਿਹੜਾ ਆ ਇਹਨਾਂ ਨਾਲੋਂ ਲੈਸਨ ਸਿੱਖ ਕੇ ਸਾਨੂੰ ਉਦਾਂ ਦਾ ਕੰਮ ਕਰਨਾ ਚਾਹੀਦਾ ਹੈ।